ਵੀ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 1881 ਦੇ ਵਿੱਚ ਹੋਇਆ। ਅੱਜ ਦਾ ਜਿਹੜਾ ਐਬਟਾਬਾਦ ਪਾਕਿਸਤਾਨ ਆ ਉੱਥੇ, ਠੀਕ ਹੈ ਜੀ। ਅਤੇ ਉਦੋਂ ਬਾਅਦ 'ਚ ਪਹਿਲਾ ਸਮਾਂ ਉਹਨਾਂ ਨੇ ਉੱਥੇ ਹੀ, ਜਾਣੀ ਪੰਜਾਬ ਸੀ ਉਦੋਂ, ਪੰਜਾਬ ਦੇਸ਼ ਸੀਗਾ, ਉੱਥੇ ਗੁਜ਼ਾਰਿਆ ਹੈ ਨਾ। ਸ਼ੁਰੂ ਤੋਂ ਹੀ ਕਹਿੰਦੇ ਵੀ ਪੜ੍ਹਨ ਦੇ ਵਿੱਚ ਬਹੁਤ ਹੁਸ਼ਿਆਰ ਸੀਗੇ, ਇੰਟਲੈਕਚੁਅਲ ਸੀਗੇ, ਛੋਟੇ ਹੁੰਦੇ ਹੀ ਹੈ ਨਾ ਚੀਜ਼ਾਂ ਨੂੰ ਲਿਖਦੇ ਸੀ। ਅਤੇ ਪਹਿਲੇ ਬੰਦੇ ਨੇ ਜਿਹੜੇ ਟੋਕੀਓ ਯੂਨੀਵਰਸਿਟੀ ਜਾ ਕੇ ਕੈਮਿਸਟਰੀ ਦੀ ਪੜ੍ਹਾਈ ਕੀਤੀ ਹੈ ਜਿੱਥੇ ਇਹਨਾਂ ਨੇ, ਹੈ ਨਾ। ਅਤੇ ਤਾਂ ਹੀ ਜਦੋਂ ਉੱਥੇ ਜਾਪਾਨ 'ਚ ਗਏ ਆ, ਉੱਥੇ ਹੀ ਜਿਹੜਾ ਬੁੱਧ ਧਰਮ ਦੇ ਨੇੜੇ ਆਏ ਨੇ, ਭਿਕਸ਼ੂ ਬਣ ਗਏ ਸੀ ਉੱਥੇ। ਫਿਰ ਬੁੱਧ ਧਰਮ ਦੇ ਬਹੁਤ ਜ਼ਿਆਦਾ ਨੇੜੇ ਆ ਗਏ। ਅਤੇ ਬੁੱਧ ਧਰਮ ਤੋਂ ਜਦੋਂ ਵਾਪਸ ਆਉਂਦੇ ਆ, ਇੰਡੀਆ ਆਉਂਦੇ ਆ, ਅਤੇ ਇੱਥੇ ਆ ਕੇ ਕਾਫੀ ਜੋਬਸ ਕਰਦੇ, ਸਰਕਾਰੀ ਨੌਕਰੀ ਕੀਤੀ ਹੈ ਕਈ ਜਗ੍ਹਾ, ਹੈ ਨਾ। ਅਤੇ ਉਹਨਾਂ ਦੇ ਵਿੱਚ ਘੁੰਮਦੇ ਘੁਮਾਉਂਦੇ ਇਹਨਾਂ ਦਾ 1917-18 ਦੇ ਨੇੜੇ ਤੇੜੇ ਜਾ ਕੇ ਇਹਨਾਂ ਦੀ ਭਾਈ ਵੀਰ ਸਿੰਘ ਨਾਲ ਮੁਲਾਕਾਤ ਹੁੰਦੀ ਹੈ। ਅਤੇ ਉਹਨਾਂ ਦਾ ਫਿਰ ਕੰਮ ਪੜ੍ਹਦੇ ਆ, ਉਹਨਾਂ ਦੇ ਇਨਫਲੂਐਂਸ ਆਉਂਦੇ ਆ। ਅਤੇ ਜਦੋਂ ਉਹਨਾਂ ਦਾ ਕੰਮ ਪੜ੍ਹਦੇ ਆ, ਦੇਖਦੇ ਆ, ਅਤੇ ਫਿਰ ਇਹ ਸਿੱਖੀ ਕਨੀ ਵਾਪਸ ਪਰਤੇ ਆਉਂਦੇ ਨੇ। ਅਤੇ ਫਿਰ ਇਹਨਾਂ ਨੇ ਫਿਰ ਸਿੱਖਾਂ ਲਈ ਬਹੁਤ ਲਿਖਿਆ, ਮੈਨੂੰ ਲੱਗਦਾ ਬਹੁਤ ਜ਼ਿਆਦਾ ਲਿਖਿਆ। ਭਾਈ ਵੀਰ ਸਿੰਘ ਤੋਂ ਬਾਅਦ 'ਚ ਜੇ ਸਿੱਖਾਂ ਦਾ, ਜਿਹੜੇ ਆਪਾਂ ਮਾਡਰਨ ਕਹਿ ਦਿੰਦੇ ਵੀ ਮਾਡਰਨ ਟਾਈਮ ਦੇ ਲੇਖਕ ਨੇ, ਪਹਿਲਾਂ ਨੂੰ ਆਪਾਂ ਛੱਡ ਦਈਏ, ਜਿਵੇਂ ਪਹਿਲਾਂ ਨੇ ਬਹੁਤ ਗ੍ਰੰਥ ਲਿਖੇ ਆ ਜਾਂ ਕੋਈ ਵੀ ਹੋਰ ਕਿਤਾਬਾਂ ਲਿਖੀਆਂ ਨੇ, ਹੈ ਨਾ, ਉਹਨਾਂ ਨੂੰ ਛੱਡ ਕੇ ਭਾਈ ਵੀਰ ਸਿੰਘ ਤੋਂ ਬਾਅਦ 'ਚ ਦੂਜੇ ਜਿਹੜੇ ਮੈਨੂੰ ਲੱਗਦਾ ਵੱਡੇ ਜਿਹੜੇ ਲੇਖਕ ਨੇ ਸਿੱਖਾਂ ਲਈ, ਉਹ ਪ੍ਰੋਫੈਸਰ ਪੂਰਨ ਸਿੰਘ ਹੁੰਦੇ ਨੇ। ਇਹਨਾਂ ਨੇ ਇੰਗਲਿਸ਼ 'ਚ ਵੀ ਬਹੁਤ ਲਿਖਿਆ, ਇੰਗਲਿਸ਼, ਹਿੰਦੀ, ਪੰਜਾਬੀ 'ਚ ਬਹੁਤ ਲਿਖਿਆ ਇਹਨਾਂ ਨੇ। ਇਹਨਾਂ ਵਿੱਚ ਬਹੁਤ ਜ਼ਿਆਦਾ ਗੁਣ ਸੀਗੇ। ਮੈਨੂੰ ਇੱਕ ਵਾਰ ਇੱਕ ਸੱਜਣ ਮਿਲੇ ਸੀ ਪਟਿਆਲੇ, ਅਤੇ ਉਹਨਾਂ ਨੇ ਚਲੋ ਕਿਸੇ ਇੱਕ ਹੋਰ ਪ੍ਰੋਜੈਕਟ 'ਤੇ ਕੰਮ ਕਰਦੇ ਸੀਗੇ, ਕਿਤਾਬਾਂ ਦੇ ਸਿਲਸਿਲੇ 'ਚ ਹੀ। ਉਹ ਕਹਿੰਦੇ ਵੀ ਐਂ ਕਦੇ ਜਿਵੇਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਵੀ ਐਂ ਗੱਲਬਾਤ ਦੇ ਵਿੱਚ ਕਿਤੇ ਉਹਨਾਂ ਨੇ ਕਿਸੇ ਨੂੰ ਸੁਣਿਆ ਕਹਿੰਦੇ ਹੋਏ ਨੂੰ ਬਈ ਪ੍ਰੋਫੈਸਰ ਪੂਰਨ ਸਿੰਘ ਨੇ ਘੋੜਿਆਂ 'ਤੇ ਵੀ ਕੋਈ ਕਿਤਾਬ ਲਿਖੀ, ਕਿਉਂਕਿ ਉਹ ਘੋੜਿਆਂ ਵਾਲਾ ਕੋਈ ਐਪੀਸੋਡ ਸੀਗਾ ਜਿੱਥੇ 'ਚ ਉਹ ਕਹਿੰਦੇ, ਅਤੇ ਉਹ 'ਚੋਂ ਬਾਬੇ ਨੇ ਕਿਹਾ ਵੀ ਮੇਰੇ ਕੋਲ ਕਿਤਾਬ ਪਈ ਸੀ, ਪੂਰਨ ਸਿੰਘ ਨੇ ਲਿਖੀ ਸੀਗੀ, ਅਤੇ ਉਹ ਮੈਂ ਤਾਂ ਕੋਈ ਲੈ ਗਿਆ। ਉਹ ਸਾਡੇ ਪਿੰਡ ਦਾ ਗੁਆਂਢੀ ਸੀ, ਲੋਪੋਂ ਦਾ ਮੈਨੂੰ ਲੱਗਦਾ, ਜਿਹੜਾ ਬਾਬਾ ਸੀਗਾ। ਅੱਛਾ। ਉਹ ਕਹਿੰਦਾ ਵੀ ਫਿਰ ਬੰਦਾ ਕਹਿੰਦਾ ਮੈਂ ਉੱਥੇ ਗਿਆ, ਉਹਨੂੰ ਲੱਭ ਕੇ ਬੰਦੇ ਨੇ ਉਹਦੇ ਪਿੰਡ, ਵੀ ਆਹ ਬੰਦਾ ਲੈ ਕੇ ਵੀ ਤੂੰ ਕਿਤਾਬ ਦੀ ਗੱਲ ਕੀਤੀ, ਤੇਰੇ ਕੋਲ ਹੈਗੀ ਆ? ਉਹ ਕਹਿੰਦਾ ਜੀ ਮੇਰੇ ਕੋਲ ਕਿਤਾਬ ਤਾਂ ਨਹੀਂ ਹੈਗੀ, ਪਰ ਸਾਡੇ ਘਰੇ ਪਈ ਹੁੰਦੀ ਸੀ, ਲਿਖੀ ਪ੍ਰੋਫੈਸਰ ਪੂਰਨ ਸਿੰਘ ਨੇ। ਹੁਣ ਚਲੋ ਉਹ ਆਪਣੀ ਗੱਲ ਦੀ ਵੈਲਿਡਿਟੀ ਨਹੀਂ ਹੋ ਸਕਦੀ, ਹੈ ਨਾ, ਅਤੇ ਪਰ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਬਹੁਤ ਫਿਰ, ਠੀਕ ਹੈ ਨੇ, ਹਰੇਕ ਟੌਪਿਕ ਨੂੰ ਟੱਚ ਕੀਤਾ, ਖਾਸ ਕਰਕੇ ਸਿੱਖੀ ਦੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ। ਸਪਿਰਿਟ ਆਫ ਸਿੱਖੀ ਦੀ ਆਤਮਾ, ਹਾਂਜੀ, 10 ਮਾਸਟਰਸ, ਹੈ ਨਾ, ਬਰਾਈਡ ਆਫ ਦ ਸਕਾਈ, ਅਤੇ ਫਿਰ ਆ ਪ੍ਰਕਾਸ਼ਨਾ, ਹੈ ਨਾ। ਉਹਨਾਂ ਨੇ ਫਿਰ ਛੋਟੀਆਂ ਕਿਤਾਬਾਂ, ਖੁੱਲ੍ਹੇ ਘੁੰਡ, ਖੁੱਲ੍ਹੇ ਲੇਖ, ਹੈ ਨਾ, ਉਹ ਬਹੁਤ ਕਿਤਾਬਾਂ ਲਿਖੀਆਂ ਨੇ। ਅਤੇ ਪ੍ਰਿੰਟ ਪਹਿਲਾਂ ਥੋੜ੍ਹੀਆਂ ਹੋਈਆਂ ਸੀਗੀਆਂ, ਬਾਅਦ 'ਚ ਪੰਜਾਬੀ ਯੂਨੀਵਰਸਿਟੀ ਨੇ ਕਾਫੀ ਕੰਮ ਕੀਤਾ ਮਗਰੋਂ ਆ ਕੇ, ਅਤੇ ਜਿਹੜੀਆਂ ਉਹਨਾਂ ਦੀ ਪ੍ਰਿੰਟ ਹੋਈਆਂ ਕਿਤਾਬਾਂ। ਸੋ 15 ਕੁ ਸਾਲ ਫਿਰ ਉਹਨਾਂ ਨੇ ਆਪਦੀ ਅਖੀਰਲੀ ਜ਼ਿੰਦਗੀ ਦੇ 1931 'ਚ ਚੜ੍ਹਾਈ ਕਰ ਗਏ ਨੇ। ਉਹ 50 ਕੁ ਸਾਲ ਦੀ ਉਮਰ ਸੀ, ਅਤੇ ਅਖੀਰਲੇ 15 ਕੁ ਸਾਲ ਫਿਰ ਉਹਨਾਂ ਨੇ ਸਿੱਖੀ 'ਤੇ ਬਹੁਤ ਜ਼ਿਆਦਾ ਫੋਕਸ ਕੀਤਾ।